With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. दर्शकों फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ ਰਰਸਾ ਸਾਡੀ ਕੋਲ ਲਿਖਤ ਆਈ ਹੈ ਚੰਡੀਗੜ੍ਹ ਤੋਂ ਭੈਣ ਸੁਖਮਨ ਕੌਰ ਜੀ ਦੀ ਮੇਰਾ ਖਿਆਲ ਹੈ ਵੀ ਤੁਹਾਡੀ ਲਿਖਤ ਪੜਨ ਤੋਂ ਪਹਿਲਾਂ ਮੈਂ ਵੀ 2-4 ਮਿੰਟ ਲੈਣਾ ਚਾਹੁੰਦਾ ਜੀ ਪਿਛਲੇ ਦਿਨਾਂ 'ਚ ਆਸਟ੍ਰੇਲੀਆ ਦੇ ਵਿੱਚ ਇੱਕ ਕਾਨਫਰੰਸ ਸਮਿਟ ਸਿਖਰ ਸੰਮੇਲਨ ਜਾਂ ਇਸ ਨੂੰ ਬੜੇ ਚੰਗੇ ਅੰਦਾਜ਼ ਦੇ ਵਿੱਚ ਆਰਗੇਨਾਈਜ਼ ਕਰਨ ਦੀ ਕੋਸ਼ਿਸ਼ ਸਾਡੇ ਭਰਾਵਾਂ ਭੈਣਾਂ ਨੇ ਉੱਥੋਂ ਦਿਆਂ ਨੇ ਕੀਤੀ ਜੀ ਉਸ ਦੇ ਵਿੱਚ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ 4 ਚੁਫੇਰਿਓਂ ਵੀਰ ਭੈਣਾਂ ਆਏ ਉਹਨਾਂ ਨੇ ਵਿਚਾਰਾਂ ਕੀਤੀਆਂ ਅਜੇ ਉਹਨਾਂ ਵੱਲੋਂ ਆਫੀਸ਼ੀਅਲ ਕੀ ਰਿਜ਼ੋਲਵ ਹੋਇਆ ਉਸ ਦੀ ਰਿਪੋਰਟਿੰਗ ਤੇ ਨਹੀਂ ਆਈ ਹੈ ਅਸੀਂ ਵੀ ਸ਼ੁਰੂਆਤੀ ਦੌਰ 'ਚ ਜਦੋਂ ਸਾਡੇ ਨਾਲ ਸੰਪਰਕ ਹੋਇਆ ਉਹਦੇ 'ਚ ਜਿੰਨੀ ਕੁ ਆਪਣੀ ਇਨਪੁਟ ਦੇ ਸਕਦੇ ਸੀ ਦੇਣ ਦੀ ਕੋਸ਼ਿਸ਼ ਕੀਤੀ ਔਰ ਜ਼ਾਹਰ ਹੈ ਕਿ ਜਦੋਂ ਵੀ ਕੋਈ ਚੀਜ਼ ਤੁਸੀਂ ਐਫਰਟ ਕਰਦੇ ਹੋ ਵਿਦ ਆਲ ਦਾ ਬੈਸਟ ਇੰਟੈਂਸ਼ਨਸ ਕਰਦੇ ਹੋ ਕਈ ਵਾਰ ਸਾਰੀਆਂ ਚੀਜ਼ਾਂ ਤੁਹਾਡੀ ਸੋਚ ਮੁਤਾਬਕ ਨਹੀਂ ਹੁੰਦੀਆਂ ਕਈ ਵਾਰੀ ਰਿਜ਼ਲਟ ਵੀ ਨਹੀਂ ਹੁੰਦੇ ਜੀ ਲੇਕਿਨ ਮੈਂ ਇਹ ਸਮਝਦਾ ਹਾਂ ਵੀ ਸਾਡਾ ਹਮੇਸ਼ਾ ਹੀ ਇਹ ਯਤਨ ਹੁੰਦਾ ਹੈ ਔਰ ਹਮੇਸ਼ਾ ਹੀ ਸਾਡੀ ਇਹ ਪਹੁੰਚ ਹੈ ਪਿਛਲੇ ਸਾਰੇ 25-30 ਸਾਲ ਦੇ ਪੀਰੀਅਡ 'ਚ ਕਿ ਜਿਹੜਾ ਵੀ ਪੰਥ ਪ੍ਰਸਤ ਵੀਰ ਭੈਣ ਸੁਚਾਰਤਾ ਨਾਲ ਕੌਮੀ ਕੰਮ ਦੇ ਲਈ ਕਿਸੇ ਵੀ ਝੰਡੇ ਦੇ ਥੱਲੇ ਕੋਈ ਜਥੇਬੰਦੀ ਹੈ ਕੋਈ ਗਰੁੱਪ ਹੈ ਅਸੀਂ ਉਸ ਦਾ ਹਮੇਸ਼ਾ ਹੀ ਸਮਰਥਨ ਕੀਤਾ ਹੈ ਸਪੋਰਟ ਕੀਤਾ ਹੈ ਔਰ ਇਸ ਨੂੰ ਵੀ ਅਸੀਂ ਆਪਣੀ ਸਪੋਰਟ ਦਿੱਤੀ ਔਰ ਅਸੀਂ ਉਹਨਾਂ ਵੀਰਾਂ ਦੇ ਐਫਰਟ ਨੂੰ ਐਪਰੀਸ਼ੀਏਟ ਕਰਦੇ ਸੋ ਜ਼ਾਹਰ ਹੈ ਕਿ ਜਦੋਂ ਕਈ ਵਾਰ ਤੁਸੀਂ ਇਸ ਕਿਸਮ ਦਾ ਇੰਨਾ ਵੱਡਾ ਜਿਹੜਾ ਕੋਈ ਨੈਟਵਰਕਿੰਗ ਕਰਦੇ ਹੋ ਉਸ ਦੇ ਵਿੱਚ ਹਰ ਚੀਜ਼ ਤੇ ਤਾਂ ਤੁਹਾਡਾ ਕੰਟਰੋਲ ਨਹੀਂ ਹੁੰਦਾ ਔਰ ਫਿਰ ਕੁਝ ਐਸਾ ਵੀ ਵਾਪਰਦਾ ਹੈ ਜਿਸ ਬਾਰੇ ਜੇ ਕੋਈ ਮੁਖਤਲਫ ਰਾਏ ਹੈ ਵਿਰੋਧ ਰਾਏ ਹੈ ਉਸ ਦਾ ਵੀ ਇਜ਼ਹਾਰ ਹੁੰਦਾ ਹੈ ਸੋ ਮੈਂ ਇਹਨਾਂ ਵੀਰਾਂ ਨੂੰ ਕਿਉਂਕਿ ਇਹਨਾਂ ਵੀਰਾਂ 'ਚੋਂ ਵੀਰ ਗੁਰਵਿੰਦਰ ਸਿੰਘ ਮਦਾਨ ਨੇ ਜਿਨ੍ਹਾਂ ਬਾਰੇ ਮੈਨੂੰ ਬੜੇ ਚੰਗੇ ਸ਼ਬਦਾਂ ਦੇ ਵਿੱਚ ਟੋਰਾਂਟੋ ਤੋਂ ਵੀ ਸਾਡੇ ਵੀਰ ਨੇ ਔਰ ਜਿਹੜੇ ਇੱਥੋਂ ਗਏ ਉਹਨਾਂ ਨੇ ਵੀ ਉਹਨਾਂ ਬਾਰੇ ਉਹਨਾਂ ਦੇ ਕੋਲ ਠਹਿਰੇ ਵੀ ਉਹਨਾਂ ਦਾ ਜਿਹੜਾ ਹੈ ਬੜਾ ਉਹਨਾਂ ਨੇ ਪੋਜ਼ਿਟਿਵ ਪਾਰਟ ਦਿੱਤਾ ਮੈਨੂੰ ਕਦੇ ਸਿੱਧੇ ਗੱਲਬਾਤ ਦਾ ਮੌਕਾ ਤਾਂ ਨਹੀਂ ਮਿਲਿਆ ਉਹਨਾਂ ਦਾ WhatsApp ਮੈਸੇਜ ਸਾਰੇ ਤੋਂ ਬਾਅਦ ਜਿਹਦੇ 'ਚ ਉਹਨਾਂ ਨੂੰ ਲੱਗਾ ਕਿ ਵੀ ਸਾਰਿਆਂ ਨੇ ਬਹੁਤ ਬੁਰੀ ਤਰ੍ਹਾਂ ਕ੍ਰਿਟਿਸਾਈਜ਼ ਕੀਤਾ ਹੈ ਜਾਂ ਨੈਗੇਟ ਕੀਤਾ ਹੈ ਤਾਂ ਉਹਨਾਂ ਨੇ WhatsApp ਦੇ ਉੱਤੇ ਆਪਣਾ ਜਿਹੜੀਆਂ ਫੀਲਿੰਗਸ ਨੇ ਉਹ ਦਿੱਤੀਆਂ ਡੀਮੋਰਲਾਈਜ਼ਡ ਡਿਪਰੈਸਡ ਨੈਗੇਟਿਵ ਲੌਸਟ ਮੋਟੀਵੇਸ਼ਨ ਅੰਡਰ ਪੰਪ ਫਾਈਨੈਂਸ਼ੀਅਲੀ ਐਂਡ ਮੋਰਲੀ ਜੀ ਉਹਨਾਂ ਨੂੰ ਇਹ ਲੱਗਾ ਕਿ ਵੀ ਕਿਸੇ ਨੇ ਵੀ ਐਪਰੀਸ਼ੀਏਟ ਨਹੀਂ ਕੀਤਾ ਸਾਡੇ ਐਫਰਟ ਨੂੰ ਰਾਦਰ ਸਾਡੇ ਤੇ ਕ੍ਰਿਟਿਸਿਜ਼ਮ ਹੋਇਆ
ਇਸ ਲਈ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਬੇਦਿਲ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਜਦੋਂ ਤੁਸੀਂ ਇਸ ਕਿਸਮ ਦਾ ਇੰਨਾ ਵੱਡਾ ਪ੍ਰੋਜੈਕਟ ਲਿਖਦੇ ਹੋ, ਫਾਈਨੈਂਸ਼ੀਅਲੀ ਜਿਹੜੀਆਂ ਕਮਿਟਮੈਂਟਸ ਵੀ ਹੁੰਦੀਆਂ ਆਦਤ ਚੱਲਦੀਆਂ ਹੀ ਰਹਿੰਦੀਆਂ ਨੇ, ਬਹੁਤ ਵਾਰੀ ਕੋਲੋਂ ਹੀ ਲਾਉਣ ਵਾਲੀ ਗੱਲ ਹੁੰਦੀ ਹੈ ਔਰ ਕ੍ਰਿਟਿਸਿਜ਼ਮ 'ਚੋਂ ਤੁਹਾਨੂੰ ਕਈ ਵਾਰ ਇਹ ਲੱਗਦਾ ਹੈ ਕਿ ਭਾਈ ਅਸੀਂ ਕੀ ਖੱਟਿਆ, ਅਸੀਂ ਤਾਂ ਭਲੇ ਲਈ ਕੀਤਾ ਸੀ। ਫਿਰ ਤੁਹਾਨੂੰ ਇਹ ਵੀ ਲੱਗਦਾ ਵੀ ਪਤਾ ਨਹੀਂ ਕੋਈ ਸ਼ਾਇਦ ਜਾਣ ਬੁੱਝ ਕੇ ਵੀ ਕ੍ਰਿਟਿਸਿਜ਼ਮ ਫॉर द ਸੇਕ ਆਫ ਕ੍ਰਿਟਿਸਿਜ਼ਮ ਕਰਦੇ ਨੇ, ਉਹ ਵੀ ਕੈਟਾਗਰੀ ਹੈ। ਪਰ ਮੈਂ ਵੀਰ ਗੁਰਵਿੰਦਰ ਸਿੰਘ ਔਰ ਉਹਨਾਂ ਦੇ ਸਾਰੇ ਹੀ ਸਾਥੀ ਜਿਨ੍ਹਾਂ ਨੇ ਇਸ ਨੂੰ ਆਰਗੇਨਾਈਜ਼ ਕੀਤਾ, ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਮੈਂ ਸਮਝਦਾ ਵੀ ਈਵਨ ਜਿਹੜਾ ਕ੍ਰਿਟਿਸਿਜ਼ਮ ਹੁੰਦਾ ਹੈ ਉਸ ਨੂੰ ਪੋਜ਼ਿਟਿਵ ਸੈਂਸ 'ਚ ਲੈਣਾ ਚਾਹੀਦਾ ਜੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਤੁਸੀਂ ਕੋਈ ਕੰਮ ਕਰਦੇ ਹੋ ਉਦੋਂ ਹੀ, ਜੇ ਕੋਈ ਕੰਮ ਕਰੇਗਾ ਹੀ ਨਾ ਤੇ ਉਸ ਦੇ ਗਲਤ ਜਾਂ ਠੀਕ ਬਾਰੇ ਕੋਈ ਆਪਣੀ ਰਾਏ ਕਿਉਂ ਦੇਗਾ, ਠੀਕ ਜਾਂ ਗਲਤ ਰਾਏ ਜੋ ਵੀ ਕਿਸੇ ਦੀ ਹੁੰਦੀ ਹੈ। ਸੋ ਮੈਂ ਸਮਝਦਾ ਹਾਂ ਵੀ ਪਹਿਲਾਂ ਤਾਂ ਇਸ ਨੂੰ ਜਿਹੜਾ ਇਸ ਸੈਂਸ 'ਚ ਲੈਣਾ ਚਾਹੀਦਾ। ਦੂਸਰਾ ਪਾਰਟ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਜਦੋਂ, ਕਿਉਂਕਿ ਇਸ ਵੇਲੇ ਅਸੀਂ ਬਿਲਕੁਲ ਇੱਕ ਕਿਸਮ ਦਾ ਕੌਮ ਦੇ ਵਿੱਚ ਇੱਕ ਦਿਸ਼ਾਹੀਨਤਾ ਵਾਲਾ ਪ੍ਰਭਾਵ ਹੈ, ਤੇ ਜਦੋਂ ਦਿਸ਼ਾਹੀਨਤਾ ਹੁੰਦੀ ਹੈ, ਜਦੋਂ ਕੋਈ ਐਫਰਟ ਕਰਦਾ ਹੈ ਉਦੋਂ ਐਕਸਪੈਕਟੇਸ਼ਨ ਗ੍ਰਾਫ ਵੀ ਬਹੁਤ ਜ਼ਿਆਦਾ ਹੁੰਦਾ ਔਰ ਮੈਨੂੰ ਥੋੜਾ ਜਿਹਾ ਇਸ ਗੱਲ ਦਾ ਫੀਅਰ ਸੀ ਇਸ ਸਾਰੇ ਤੋਂ ਕਿ ਜਿਸ ਤਰੀਕੇ ਨਾਲ ਆਰਗੇਨਾਈਜ਼ਰਸ ਬੜੇ ਸਿੰਸੈਰਿਟੀ ਨਾਲ ਇਸ ਐਫਰਟ ਨੂੰ ਕਰ ਰਹੇ ਨੇ, ਇਸ ਚੋਂ ਕੁਝ ਕੱਢਣਾ ਚਾਹੁੰਦੇ ਨੇ ਔਰ ਉਹਦੇ 'ਚ ਮੁਖਤਲਿਫ ਜਿਹੜੇ ਵਿਚਾਰ ਰੱਖਣ ਵਾਲੇ ਨੇ ਉਹਨਾਂ ਨੂੰ ਵੀ ਇਕੱਠਾ ਕੀਤਾ ਜਾ ਰਿਹਾ ਹੈ। ਜ਼ਾਹਰ ਹੈ ਕਿ ਯਤਨ ਸੀ ਕਿ ਭਾਈ ਅਸੀਂ ਵੱਧ ਤੋਂ ਵੱਧ ਜਿਹੜਾ ਭਾਵੇਂ ਇੱਕ ਦੂਜੇ ਨਾਲ ਸਹਿਮਤ ਨਹੀਂ ਵੀ ਹੈ ਉਹਨਾਂ ਨੂੰ ਵੀ ਅਸੀਂ ਇੱਕ ਪਲੇਟਫਾਰਮ ਦਈਏ। ਸੋ ਉਹਦੇ 'ਚ ਮੇਰਾ ਇਹ ਫੀਅਰ ਸੀ ਕਿ ਵੀ ਕਿਤੇ ਇਹ ਨਾ ਹੋਏ ਕਿ ਵੀ ਜਿਹੜਾ ਐਫਰਟ ਹੈ ਉਹ ਇੱਕ ਐਕੂਜ਼ੇਸ਼ਨ, ਕਾਊਂਟਰ ਐਕੂਜ਼ੇਸ਼ਨ ਜਿਹੜੇ ਬਾਹਰੋਂ ਆਏ ਨੇ ਉਹਨਾਂ ਦਾ ਜਿਹੜਾ ਉਹ ਆਪਸ ਦੇ ਵਿੱਚ ਉਲਝ ਪੈਣ ਔਰ ਉਸ 'ਚੋਂ ਕੁਝ ਕੰਕਰੀਟ ਨਿਕਲ ਨਾ ਸਕੇ। ਹਾਲਾਂ ਜਿੰਨੀ ਕਿ ਇਨਪੁਟ ਮੈਨੂੰ ਮਿਲੀ ਹੈ, ਬਾਈ ਐਂਡ ਲਾਰਜ ਇੱਕ ਅੱਛਾ ਆਰਗੇਨਾਈਜੇਸ਼ਨਲ ਐਫਰਟ ਸੀ, ਵਿਚਾਰ ਚਰਚਾ ਵੀ ਹੋਈ, ਉਹਨਾਂ 'ਚੋਂ ਕੁਝ ਜਿਹੜੇ ਉੱਥੋਂ ਪੰਜਾਬ 'ਚੋਂ ਆਏ ਸੀ ਉਹਨਾਂ ਨੇ ਆਪਣੇ ਜਿਹੜਾ ਉਹਨਾਂ ਨੂੰ ਲੱਗਾ ਕਿ ਭਾਈ ਸਾਡੇ ਅਹੁਦੇ ਮੁਤਾਬਕ ਸਾਨੂੰ ਤਾਂ ਹੁਣ, ਔਰ ਗੱਲ ਚੰਗੀ ਇਹ ਸੀ ਜਿਹੜੀ ਗੱਲ ਈਵਨ ਮੈਂ ਵੀ ਇਸ ਬਾਰੇ ਸੁਜੈਸਟ ਕੀਤਾ ਔਰ ਉਹਨਾਂ ਨੇ ਪਹਿਲਾਂ ਹੀ ਇਸ ਬਾਰੇ ਸੋਚਿਆ ਹੋਇਆ ਸੀ। ਉਹਨੂੰ ਕਿਹਾ ਸੀ ਕਿ ਜੀ ਅਸੀਂ ਕੋਈ ਇਹ ਲੈਕਚਰਬਾਜ਼ੀ ਲਈ ਇਹ ਘੱਟ ਨਹੀਂ ਸੱਦਿਆ ਹੈ ਕਿ ਵੀ ਉੱਥੇ ਜਿਹੜੇ ਨੇ ਉਹ ਆਣਗੇ ਬੋਲ ਕੇ ਬੁਲਾਰੇ ਚਲੇ ਜਾਣਗੇ, ਅਸੀਂ ਇਹਨੂੰ ਕਲੋਜ਼ ਰੂਮ ਡਿਸਕਸ਼ਨ ਜਿਹੜੀ ਹੈ ਉਹ ਰੱਖਾਂਗੇ, ਕਮਰਿਆਂ ਦੇ ਵਿੱਚ ਅੱਡ-ਅੱਡ ਤੇ ਹੋਏਗਾ, ਟੌਪਿਕ ਦਿੱਤੇ ਜਾਣਗੇ, ਉਹਨੂੰ ਮੋਡਰੇਟ ਕਰਨ ਵਾਲੇ ਹੋਣਗੇ ਔਰ ਸਾਰੇ ਹੋਣਗੇ। ਔਰ ਇਹੀ ਕਾਰਨ ਹੈ, ਹਾਲਾਂਕਿ ਅਸੀਂ ਇਨੀਸ਼ੀਅਲੀ TV 84 ਲਈ ਸਾਰਾ ਪ੍ਰੋਗਰਾਮ ਲਾਈਵ ਕਰਨ ਦਾ ਸੋਚਦੇ ਸੀ, ਪਰ ਜਦੋਂ ਮੈਨੂੰ ਇਸ ਫਾਰਮੈਟ ਬਾਰੇ ਕਲੀਅਰ ਹੋਇਆ ਫਿਰ ਮੈਨੂੰ ਲੱਗਿਆ ਕਿ ਵੀ ਬਹੁਤ ਸਾਰਾ ਜਿਹੜਾ ਕਮਰਿਆਂ ਦੇ ਵਿਚਕਾਰ ਡਿਸਕਸ਼ਨ ਹੁੰਦੀ ਹੈ ਉਹਦੇ 'ਚ ਕੌਨਫੀਡੈਂਸ਼ੀਅਲਿਟੀ ਵੀ ਹੋਣੀ ਚਾਹੀਦੀ ਹੈ ਤੇ ਅਸੀਂ ਇਸ ਆਈਡੀਆ ਨੂੰ ਡ੍ਰੌਪ ਕੀਤਾ। ਹਾਲਾਂ ਪ੍ਰੋਗਰਾਮ ਤੋਂ ਪਹਿਲਾਂ ਵੀਰ ਗੁਰਬਖਸ਼ ਸਿੰਘ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਗੁਰਬਖਸ਼ ਸਿੰਘ ਬੈਂਸ, ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ ਸੀ, ਉਹਨਾਂ ਨੇ TV 84 ਨਿਊਜ਼ ਬੀਬੀ ਰੀਤ ਕੌਰ ਦੇ ਨਾਲ ਵੀ ਜਿਹੜਾ ਇਹ ਸਾਰੇ ਦਾ ਫਾਰਮੈਟ ਜਾਂ ਲੇਆਊਟ ਦਿੱਤਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਹਦੇ 'ਚ ਇੱਕ ਪਾਰਟ ਜਿਹਦੇ ਤੇ ਜਦੋਂ ਵਾਇਸ ਆਫ ਖਾਲਸਾ ਦੇ ਉੱਤੇ ਜਿਹੜਾ ਬੁੱਧਵਾਰ ਦਾ ਪ੍ਰੋਗਰਾਮ ਹੁੰਦਾ ਹੈ ਮੈਨੂੰ ਵੀ ਪੁੱਛਿਆ ਗਿਆ ਤੇ ਮੈਂ ਜ਼ਰੂਰ ਕਿਹਾ ਵੀ ਮੈਨੂੰ ਜਿਹੜੀ, ਔਰ ਮੈਨੂੰ ਵੀ ਨਿਰਾਸ਼ਤਾ ਹੋਈ ਕਿਉਂਕਿ ਜਿਨ੍ਹਾਂ ਸਕਾਲਰਸ ਦੇ ਹਵਾਲੇ ਨਾਲ ਇਹ ਗੱਲ ਕੀਤੀ ਗਈ ਉਹਨਾਂ ਨੂੰ ਅਸੀਂ TV 84 ਤੇ ਵੀ ਫ੍ਰੀਕੁਐਂਟਲੀ ਸੱਦਦੇ ਹਾਂ, ਮੈਂ ਇੰਡੀਵਿਜੂਅਲੀ ਵੀ ਉਹਨਾਂ ਦਾ ਬਹੁਤ ਰਿਗਾਰਡ ਕਰਦਾ ਹਾਂ ਔਰ ਮੈਂ ਸਮਝਦਾ ਹਾਂ ਵੀ ਜਿਹੜਾ ਜੇ ਵਖਰੇਵਾਂ ਵੀ ਹੁੰਦਾ ਹੋਏ ਸੋਵਰਨਿਟੀ, ਪਹਿਲੀ ਗੱਲ ਤੇ ਉਸ ਲੈਵਲ ਤੋਂ ਅਸੀਂ ਐਕਸਪੈਕਟ ਨਹੀਂ ਕਰਦੇ ਕਿ ਵੀ ਉਹ ਸੋਵਰਨਿਟੀ ਬਾਰੇ ਜਿਹੜਾ ਉਹਨਾਂ ਦਾ ਵਿਊ ਉਹ ਹੈ ਜਿਹੜਾ ਜਿਸ ਨੂੰ ਅਸੀਂ ਇੱਥੇ ਬਾਹਰ ਡਾਇਸਪੋਰਾ ਨੈਗੇਟਿਵ ਸਮਝਦੇ ਹਾਂ। ਜੇ ਉਹਨਾਂ ਦੇ ਇੰਡੀਵਿਜੂਅਲ ਹੋਏ ਵੀ ਕਈ ਵਾਰ ਕੁਝ ਫਾਰਮੈਟ ਨੇ ਜੇ ਜਿਨ੍ਹਾਂ ਗੱਲਾਂ ਦੇ ਉੱਤੇ ਜੇ ਅਸਹਿਮਤੀ ਵੀ ਹੈ ਉਹਨਾਂ ਨੁਕਤਿਆਂ ਨੂੰ ਹਾਈਲਾਈਟ ਕਰ ਸਕਦੇ ਸਨ ਜਿਨ੍ਹਾਂ ਦੇ ਉੱਤੇ ਸਹਿਮਤੀ ਦੀ ਗੱਲ ਹੈ, ਜਿਨ੍ਹਾਂ ਦੇ ਵਿੱਚ ਜੋ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ, ਬਾਦਲਕਿਆਂ ਦਾ ਜੋ ਰੋਲ, RSS ਇੱਕ ਕਾਮਨ ਗਰਾਊਂਡ ਹੈ ਕਿ ਕਿਵੇਂ RSS ਨੇ ਜਿਹੜਾ ਉਹ ਸਾਨੂੰ ਸਾਡੇ ਤੇ ਧਾਵਾ ਬੋਲਿਆ ਹੋਇਆ ਪਰ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਕਿਉਂਕਿ ਦੇਖੋ ਮੈਂ ਇਹਨਾਂ ਵੀਰਾਂ ਨੂੰ ਹੀ ਐਡਰੈਸ ਕਰਨਾ ਚਾਹੁੰਦਾ ਕਿ ਅਸੀਂ ਮੈਂ ਤੁਹਾਨੂੰ ਮਿਲਿਆ ਨਹੀਂ ਹੈ ਪਰ ਤੁਹਾਡਾ ਰਿਗਾਰਡ ਵੀ ਹੈ ਔਰ ਤੁਹਾਡਾ ਐਫਰਟ ਜਿਹੜਾ ਉਹਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ, ਪਰ ਨਾਲ ਦੀ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਅਸੀਂ ਜੇ 25-30 ਸਾਲ
ਸੋਵਰਨਿਟੀ ਦੇ ਜਿਹੜਾ ਇਸ਼ੂ, ਖਾਲਿਸਤਾਨ ਦੀ ਗੱਲ ਦੇ ਝੰਡਾ ਬਰਦਾਰ, ਬਾਕੀ ਤਾਂ ਉਸ ਦੇ ਹਾਫਿਜ਼ ਤਾਂ ਸਤਿਗੁਰੂ ਆਪ ਨੇ, ਕਿਉਂਕਿ ਖਾਲਸਾ ਸੋਵਰਨ ਹੈ ਉਹਦਾ ਜਾਂ ਬਾਦਸ਼ਾਹ ਜਾਂ ਬਾਗੀ, ਉਹਦੇ ਵਿਚਾਲੇ ਤਾਂ ਕੋਈ ਦੋ ਟਰਮੀਨੋਲੋਜੀ ਨਹੀਂ ਨੇ ਕਿ ਜੀ ਉਹ ਅੱਧਾ ਹੈ ਕਿ ਪੌਣਾ ਹੈ ਕਿ ਕੱਚਾ ਹੈ ਕਿ ਪੱਕਾ ਹੈ, ਜਾਂ ਖਾਲਸਾ ਬਾਦਸ਼ਾਹ ਹੈ ਜਾਂ ਬਾਗੀ ਹੈ, ਜਾਂ ਸੋਵਰਨ ਹੈ ਜਾਂ ਸੋਵਰਨਿਟੀ ਦੇ ਲਈ ਲੜ ਰਿਹਾ। ਔਰ ਅਸੀਂ ਇਸ ਗੱਲ ਨੂੰ ਬੜਾ ਕਲੀਅਰਲੀ ਮਹਿਸੂਸ ਕਰਦੇ ਹਾਂ ਕਿ ਜੂਨ 84 ਤੱਕ ਜਿਵੇਂ ਈਵਨ ਧਰਮ ਯੁੱਧ ਮੋਰਚੇ ਦਾ ਆਧਾਰ ਵੀ ਜਿਹੜਾ ਅਨੰਦਪੁਰ ਦਾ ਮਤਾ ਫੈਡਰਲ ਸਟਰਕਚਰ ਦੀ ਗੱਲ ਕਰਦਾ ਸੀ, ਪਰ ਉੱਥੇ ਆ ਕੇ ਫਿਰ ਫਾਈਨਲ ਲਾਈਨ ਖਿੱਚ ਦਿੱਤੀ ਗਈ। ਔਰ ਇਹ ਸ਼ਬਦ ਵੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਨੇ। ਹਾਲਾਂਕਿ ਖਾਲਿਸਤਾਨ ਦੀ ਡੈਕਲੇਰੇਸ਼ਨ ਤਾਂ 29 ਅਪ੍ਰੈਲ 1986 ਨੂੰ ਹੋਈ, ਲੇਕਿਨ ਕੀ ਡਾਇਰੈਕਸ਼ਨ ਕੌਮ ਨੇ ਲੈਣੀ ਹੈ, ਜੇ ਉਹ ਹਾਲਾਤ ਬਣੇ, ਉਹਨਾਂ ਨੇ ਕਿਹਾ ਜੀ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹਨਾਂ ਨੇ ਦੇਖਣਾ ਹੈ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ। ਪਰ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਸੋ ਮੈਂ ਸਮਝਦਾ ਹਾਂ ਵੀ ਉੱਥੋਂ ਜਦੋਂ ਕਿਸੇ ਇਮਾਰਤ ਦੀ ਤੁਸੀਂ ਨੀਂਹ ਰੱਖ ਲੈਂਦੇ ਹੋ, ਫਿਰ ਉਸ ਤੋਂ ਪਿੱਛੇ ਮੁੜਨ ਦੀ ਗੱਲ ਨਹੀਂ ਹੁੰਦੀ। ਸੋ ਜ਼ਾਹਰ ਹੈ ਉਹ ਕ੍ਰਾਈਟੇਰੀਆ ਕਿਸੇ ਨਾਲ ਵੀ ਕਿਤੇ ਵੀ ਹੋਏਗਾ, ਅਸੀਂ ਜਿਹੜਾ ਉਸ ਨੂੰ ਜਿਹੜਾ ਉਸ ਬਾਰੇ ਆਪਣੇ ਵਿਚਾਰ ਦਿਆਂਗੇ ਕਿ ਭਾਈ ਖਾਲਿਸਤਾਨ ਤੋਂ ਬਿਨਾਂ ਕੋਈ ਗੱਲ ਨਹੀਂ ਹੈ। ਔਰ ਇਸ ਦੇ ਉੱਤੇ ਅੱਜ ਹੀ ਜਦੋਂ ਟੋਰਾਂਟੋ ਵੀ ਮੇਰੀ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਜਦੋਂ 90ਵਿਆਂ ਦੇ ਵਿੱਚ ਮਨੁੱਖੀ ਹੱਕਾਂ ਵਾਲੇ ਜਿਹੜੇ ਉੱਥੇ ਲੜਨ ਵਾਲੇ ਵਕੀਲ ਸਨ, ਦੂਸਰੇ ਐਕਟਿਵਿਸਟ ਸਨ, ਉਹ ਆਣੇ ਸ਼ੁਰੂ ਹੋਏ, ਅਸੀਂ ਉਹਨਾਂ ਦਾ ਰਿਗਾਰਡ ਕੀਤਾ, ਰਿਸਪੈਕਟੇਬਿਲਿਟੀ ਸਾਰਿਆਂ ਨੇ ਕੀਤਾ, ਕਿਉਂਕਿ ਬਾਹਰਲੇ ਸਮਝਦੇ ਸੀ ਕਿ ਉੱਥੋਂ ਦੇ ਮਾਹੌਲ 'ਚ ਬੜੀ ਬਹਾਦਰੀ ਦੇ ਨਾਲ ਮਨੁੱਖੀ ਹੱਕਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਨੇ, ਵਾਇਓਲੇਸ਼ਨਸ ਦੀ। ਪਰ ਕੁਝ ਜਿਹੜੇ ਨੇ ਉਹਨਾਂ ਤੋਂ ਲੋੜ ਤੋਂ ਜ਼ਿਆਦਾ ਆਸਵੰਦ ਹੋਏ, ਤੇ ਜਦੋਂ ਉਹਨਾਂ ਨੇ ਬਾਅਦ 'ਚ ਭਾਰਤੀ ਸੰਵਿਧਾਨ 'ਚ ਆਪਣਾ ਵਿਸ਼ਵਾਸ ਦੁਹਰਾਉਣਾ ਸ਼ੁਰੂ ਕੀਤਾ, ਫਿਰ ਉਹ ਉਹਨਾਂ ਦੇ ਉਨੇ ਹੀ ਅਗੇਂਸਟ ਵੀ ਹੋਏ। ਪਰ ਅਸੀਂ ਉਹਨਾਂ ਨਾਲ ਉਸ ਲੈਵਲ, ਸਾਨੂੰ ਇਹ ਪਹਿਲੇ ਦਿਨ ਤੋਂ ਹੀ ਪਤਾ ਸੀ ਕਿ ਇਹ ਕੋਈ ਰੈਵੋਲੂਸ਼ਨਰੀ ਨਹੀਂ ਨੇ, ਇਹ ਕੋਈ ਖਾਲਿਸਤਾਨੀ ਨਹੀਂ ਨੇ ਕਿ ਇਹਨਾਂ ਨੇ ਕਰਨਾ। ਪਰ ਕੁਝ ਫਾਰਮੈਟਸ ਦੇ ਤੁਸੀਂ ਐਕਸਪੈਕਟ ਕਰਦੇ ਹੁੰਦੇ ਹੋ ਕਿ ਭਾਵੇਂ ਤੁਸੀਂ ਨਿੱਜੀ ਕਾਰਨਾਂ ਕਰਕੇ ਕਿਸੇ ਚੀਜ਼ ਪ੍ਰਤੀ ਨਹੀਂ ਵੀ ਕਹਿਣਾ ਚਾਹੁੰਦੇ, ਪਰ ਤੁਸੀਂ ਆਊਟਰਾਈਟ ਜੇ ਕੋਈ ਨੈਗੇਟਿਵਿਟੀ ਕਰੋਗੇ ਤੇ ਫਿਰ ਉਸ ਦਾ ਫਾਲ ਆਊਟ ਵੀ ਹੋਏਗਾ। ਸੋ ਮੈਂ ਇਹਨੂੰ ਮੈਂ ਐਕਸਪਲੇਨੇਸ਼ਨ ਨਹੀਂ ਕਵਾਂਗਾ, ਮੈਂ ਆਪਣੇ ਵਿਦ ਆਲ ਮਾਈ ਬੈਸਟ ਇੰਟੈਂਸ਼ਨਸ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਵੀ ਇਸ ਤੋਂ ਵੀਰ ਗੁਰਵਿੰਦਰ ਸਿੰਘ ਖਾਸ ਤੌਰ ਤੇ ਇਵੇਂ ਨਿਰਾਸ਼ ਨਾ ਹੋਣ। ਜਦੋਂ ਤੁਸੀਂ ਕੌਮ ਦੇ ਕੰਮ ਲਈ ਤੁਰਦੇ ਹੋ, ਲੱਕ ਬੰਨ ਕੇ ਤੁਰਦੇ ਹੋ, ਤੁਹਾਡੇ ਸਾਹਮਣੇ ਨਿਸ਼ਾਨਾ ਵੀ ਹੁੰਦਾ, ਤੁਸੀਂ ਉਸ ਬਾਰੇ ਕਲੀਅਰ ਵੀ ਹੁੰਦੇ ਹੋ। ਔਰ ਫਿਰ ਉਹਦੇ 'ਚ ਸਭ ਤੋਂ ਪਹਿਲਾਂ ਜਦੋਂ ਆਪਣਿਆਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ, ਉਹ ਤੁਹਾਡਾ ਪਹਿਲਾ ਟੈਸਟ ਹੁੰਦਾ। ਦੁਸ਼ਮਣ ਤਾਂ ਮਾਰਕਡ ਹੁੰਦਾ ਸਾਹਮਣੇ ਹੋਏ, ਔਰ ਫਿਰ ਤੁਸੀਂ ਉਹਨੂੰ ਕਿਵੇਂ ਕੰਕਰ ਕਰਦੇ ਹੋ, ਕਿਵੇਂ ਆਪਣੀ ਹਰਟ ਨੂੰ ਵੀ ਜਿਹੜਾ ਉਹ ਆਪਣੀ ਪ੍ਰਾਪਤੀ 'ਚ ਬਦਲਦੇ ਹੋ, ਫਿਰ ਤੁਸੀਂ ਕਦਮ ਅੱਗੇ ਵਧਾਉਂਦੇ ਹੋ। ਕਿਉਂਕਿ ਜੋ ਮਸਲੇ ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਸਨ, ਉਹ ਅੱਜ ਵੀ ਨੇ। ਸੋ ਜੇ ਉਦੋਂ ਇਹਨਾਂ ਵੀਰਾਂ ਨੂੰ ਲੱਗਾ ਕਿ ਭਾਈ ਅਸੀਂ ਕੁਝ ਕਰਨਾ, ਸਾਡੇ ਉਹਨਾਂ ਨੇ ਆਪਣਾ ਬੈਸਟ ਕੀਤਾ, ਲੇਕਿਨ ਇਸ ਚੋਂ ਨਿਰਾਸ਼ ਨਾ ਹੋਣ। ਇਹ ਜਿਹੜੀ ਹੈ ਲੰਬੀ ਵਾਟ ਹੈ, ਲੰਬੇ ਰਸਤੇ ਦੇ ਅਸੀਂ ਪਾਉਂਦੇ ਹਾਂ, ਔਰ ਇਸ ਨੂੰ ਮੰਨ ਕੇ ਤੁਰੀਏ ਕਿ ਭਾਈ ਅਲਟੀਮੇਟਲੀ ਅਸੀਂ ਆਪੋ ਆਪਣੇ ਖੇਤਰਾਂ 'ਚ ਆਪੋ ਆਪਣੀ ਯੋਗਤਾ ਮੁਤਾਬਕ ਜੋ ਕੀਤਾ ਬੈਸਟ ਉਹ ਸਤਿਗੁਰੂ ਜਾਣਦੇ ਨੇ। ਔਰ ਇਸ ਗੱਲ ਦੇ ਉੱਤੇ ਹਾਂ ਪੱਖੀ ਨਜ਼ਰੀਆ ਰੱਖ ਕੇ ਕਿ ਭਾਈ ਜਿਹੜਾ ਹੈਲਥੀ ਕ੍ਰਿਟਿਸਿਜ਼ਮ ਹੈ ਉਹਨੂੰ ਪੋਜ਼ਿਟਿਵਲੀ ਲਾਓ, ਜਿਹੜੇ ਕ੍ਰਿਟਿਸਿਜ਼ਮ ਫॉर द ਸੇਕ ਆਫ ਕ੍ਰਿਟਿਸਿਜ਼ਮ ਕਰਦੇ ਨੇ, ਜਿਨ੍ਹਾਂ ਨੇ ਨਕਾਰਨਾ ਹੀ ਹੁੰਦਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ, ਇਹਨਾਂ ਨੇ ਕਿਹਾ ਜਿਵੇਂ ਜੈਲਸੀ ਫੈਕਟਰ ਵੀ ਨੇ, ਈਰਖਾ ਵੀ ਹੈ। ਕਈ ਵਾਰ ਸਾਡੀ ਕੌਮ 'ਚ ਜਿਹੜੇ ਕੰਮ ਕਰਨ ਵਾਲੇ ਨੇ ਉਹੀ ਉਹਨਾਂ ਦੀ ਡਿਸਕੁਆਲਿਟੀ ਵੀ ਬਣ ਜਾਂਦੇ, ਜਿਨ੍ਹਾਂ ਨੇ ਕੁਝ ਨਹੀਂ ਕਰਨਾ ਹੁੰਦਾ ਉਹੀ ਕ੍ਰਿਟਿਸਾਈਜ਼ ਕਰਦੇ ਨੇ। ਕਈ ਵਾਰ ਤੁਹਾਡੇ ਗੁਣ ਤੁਹਾਡੇ ਔਗਣ ਬਣ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਭਾਈ ਇਹ। ਸੋ ਇਹਨਾਂ ਸਾਰੀਆਂ ਗੱਲਾਂ ਨੂੰ ਪਾਸੇ ਰੱਖ ਕੇ ਇਹ ਸਾਰੀ ਟੀਮ ਜਿਨ੍ਹਾਂ ਨੇ ਇੱਕ ਚੰਗਾ ਐਫਰਟ ਕੀਤਾ, ਇਹ ਆਪਣੇ ਜਿਹੜੇ ਕੰਮ ਨੇ ਪੰਥ ਪ੍ਰਤੀ ਔਰ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜਤਾ ਨਾਲ ਤੁਰਨ। ਸੋ ਇਹ ਮੇਰਾ ਖਿਆਲ ਹੈ ਮੈਂ ਤੁਹਾਡੇ ਸੈਗਮੈਂਟ ਦਾ ਟਾਈਮ ਹੀ ਲੈ ਲਿਆ ਜੀ। ਡਾਕਟਰ ਸਾਹਿਬ ਸੁਣਾਣੇ ਨੇ ਬ੍ਰੇਕ ਵਿਊਅਰਸ ਤੇ ਸਾਨੂੰ ਇਸ ਤਰ੍ਹਾਂ ਬਣੇ ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।